ਅੱਜ ਅਸੀਂ ਜਿਸ ਕਿਤਾਬ ਦੇ ਹਵਾਲੇ ਨਾਲ ਗੱਲ ਕਰਾਂਗੇ ਉਹ ਕਿਤਾਬ ਗੁਲਾਮ ਮੁਸਤਫਾ ਹੋਰਾਂ ਦਾ ਨਾਵਲ ਹੈ ਗੁਰਮੀਤ ਕੌਰ। ਪੰਜਾਬੀ ਫਿਕਸ਼ਨ ਦੇ ਹਵਾਲੇ ਨਾਲ ਗੁਲਾਮ ਮੁਸਤਫਾ ਹੋਰਾਂ ਨੇ 2017 ਦੇ ਵਿੱਚ ਆਪਣਾ ਪੰਜਾਬੀ ਕਹਾਣੀ ਪਰਾਗਾ ਸਾਂਝੀ ਕੰਧ ਦੇ ਨਾਂ ਤੋਂ ਛਾਇਆ ਕੀਤਾ ਸੀ ਤੇ ਹੁਣ 2026 ਦੇ ਵਿੱਚ 1 ਜਨਵਰੀ 2026 ਨੂੰ ਉਹਨਾਂ ਦਾ ਨਾਵਲ ਗੁਰਮੀਤ ਕੌਰ ਛਾਪੇ ਚੜ੍ਹਿਆ। ਇਸ ਨਾਵਲ ਦੇ ਕੁੱਲ ਸਫ਼ੇ 80 ਨੇ। ਇਹ ਨਾਵਲ ਜਿਵੇਂ ਸ਼ੁਰੂ ਹੁੰਦਾ ਹੈ ਤੇ ਸਾਨੂੰ ਪੰਜਾਬ ਦੇ ਪਿੰਡਾਂ ਦੀ ਵਸੋਂ ਵਿਖਾਉਂਦਾ ਹੈ, ਉੱਥੋਂ ਦਾ ਜਿਹੜਾ ਵਸੇਬ ਹੈ, ਉੱਥੋਂ ਦੇ ਲੋਕ ਕਿਵੇਂ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਰਹੇ ਨੇ ਤੇ ਕਿਹੜੀਆਂ ਉਹਨਾਂ ਕੋਲ ਆਸਾਇਸ਼ਾਂ ਨੇ ਤੇ ਜਦੋਂ ਸ਼ਹਿਰ ਤੋਂ ਲੋਕ ਜਾਂਦੇ ਨੇ ਤੇ ਉਹਨਾਂ ਦਾ ਮੋਹ ਪਿਆਰ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹ ਕਹਾਣੀ ਸ਼ੁਰੂ ਹੁੰਦੀ ਹੈ, ਇਸ ਨਾਵਲ ਦੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਪੰਜਾਬ ਦੇ ਪਿੰਡ ਵਿਖਾਏ ਜਾ ਰਹੇ ਨੇ। ਫਿਰ ਕਹਾਣੀ ਸ਼ਹਿਰ ਦੇ ਵਿੱਚ ਆਉਂਦੀ ਹੈ ਤੇ ਇਸ ਨਾਵਲ ਦਾ ਜਿਹੜਾ ਮਰਕਜ਼ੀ ਕਿਰਦਾਰ ਹੈ ਉਹ ਹੈ ਨਵਾਜ਼। ਤੇ ਨਵਾਜ਼ ਦੀ ਮੁਲਾਕਾਤ ਗੁਰਮੀਤ ਕੌਰ ਨਾਲ ਹੁੰਦੀ ਹੈ। ਇੱਕ ਨਵਾਂ ਮਰਕਜ਼ੀ ਕਿਰਦਾਰ ਵੀ ਸਾਡੇ ਕੋਲ ਆ ਜਾਂਦਾ, ਯਾਨੀ ਦੋ ਸਾਡੇ ਕੋਲ ਕਿਰਦਾਰ ਬਣ ਜਾਂਦੇ ਨੇ, ਗੁਰਮੀਤ ਕੌਰ ਤੇ ਨਵਾਜ਼। ਹੁਣ ਇਹਨਾਂ ਦਾ ਆਪਸੀ ਮਿਲਨ ਇਸ ਦੇਸ਼ ਨਹੀਂ ਸਗੋਂ ਵਿਦੇਸ਼ ਵਿੱਚ ਹੁੰਦਾ ਹੈ ਤੇ ਨਵਾਜ਼ ਦੇ ਕਰੈਕਟਰ ਦੇ ਵਿੱਚ ਕਈ ਉਤਾਰ ਚੜ੍ਹਾਓ ਵੀ ਆਉਂਦੇ ਨੇ। ਸ਼ੁਰੂ 'ਚ ਉਹ ਜੋ ਕਿਰਦਾਰ ਵਿਖਾਲੀ ਦੇ ਰਿਹਾ ਹੁੰਦਾ ਹੈ ਉਹ ਵੇਲੇ ਦੇ ਨਾਲ ਨਾਲ ਉਹਦੇ ਵਿੱਚ ਤਬਦੀਲੀ ਆਉਂਦੀ ਹੈ, ਉਹਦੇ ਜ਼ੇਨ 'ਚ, ਉਹਦੇ ਰਵੱਈਏ 'ਚ। ਔਰ ਗੁਲਾਮ ਮੁਸਤਫਾ ਹੋਰਾਂ ਨੇ ਇਸ ਨੂੰ ਬੜੇ ਸੋਹਣੇ ਅੰਦਾਜ਼ ਨਾਲ ਨਿਭਾਇਆ ਹੈ। ਇਸ ਨਾਵਲ ਦੇ ਹਵਾਲੇ ਨਾਲ ਜੇ ਕੁਛ ਉਹਦੀਆਂ ਸਤਰਾਂ ਜੇ ਪੜ੍ਹਨੀਆਂ, ਸਫ਼ਾ ਨੰਬਰ 23 ਤੋਂ ਤੁਹਾਡੇ ਨਾਲ ਕੁਛ ਸਤਰਾਂ ਸਾਂਝੀਆਂ ਕਰਨੇ ਆ। ਬੰਦਾ ਸਟੱਡੀ ਵੀਜ਼ੇ 'ਤੇ ਜਾਂਦਾ ਹੈ, ਪੜ੍ਹਨਾ ਹੈ ਤੇ ਪੜ੍ਹੇ, ਨਹੀਂ ਤਾਂ ਕੋਈ ਨੌਕਰੀ ਲੱਭ ਕੇ ਕਰ ਲਵੇ, ਨਾਲੇ ਆਪਣਾ ਸੋਹਣਾ ਗੁਜ਼ਾਰਾ ਕਰੇ, ਨਾਲੇ ਘਰ ਪੈਸਾ ਕਰੇ। ਨਵਾਜ਼ ਇਹਨਾਂ ਗੱਲਾਂ ਨੂੰ ਸੁਣਦਾ ਰਹਿੰਦਾ ਤੇ ਆਪਣੇ ਦਿਲ ਵਿੱਚ ਮੱਥਾ ਪਕਾਉਂਦਾ ਰਹਿੰਦਾ ਭਈ ਵੇਲਾ ਉਹਦੇ ਕੋਲੋਂ ਕਿਸਮਤ ਦਾ ਲੇਖਾ ਕਰਵਾਉਂਦਾ ਰਿਹਾ ਤੇ ਕਿਧਰੇ ਨਾ ਕਿਧਰੇ ਦਿਲ ਦੀ ਨੁਕਰੇ ਬਾਹਰ ਦੇ ਮੁਲਕ ਦਾ ਚਾਅ ਵੀ ਪਲਦਾ ਰਿਹਾ। ਬਾਹਰ ਜਾ ਕੇ ਲੋਕੀ ਕੀ ਕਰਦੇ ਨੇ ਤੇ ਇੱਥੋਂ ਜਾਣ ਲੱਗਿਆਂ ਉਹ ਕਿਹੜੇ ਹੀਲੇ ਵਸੀਲੇ ਵਰਤਦੇ ਨੇ, ਉਸ ਹਵਾਲੇ ਨਾਲ ਵੀ ਗੁਲਾਮ ਮੁਸਤਫਾ ਹੋਰਾਂ ਨੇ ਬਿਆਨ ਕੀਤਾ। ਇਸ ਨਾਵਲ ਨੂੰ ਬੜੇ ਸਾਦਾ ਅੰਦਾਜ਼ ਦੇ ਨਾਲ ਗੁਰਮੀਤ ਕੌਰ ਦੇ ਸਰਨਾਮੇ ਹੇਠ ਗੁਲਾਮ ਮੁਸਤਫਾ ਹੋਰਾਂ ਨੇ ਬਿਆਨ ਕੀਤਾ ਹੈ। ਇਹ ਨਾਵਲ 1 ਜਨਵਰੀ 2026 ਦੇ ਵਿੱਚ ਛਾਪੇ ਚੜ੍ਹਿਆ। ਮੁੱਖ ਪੰਨਾ ਸੁਲੇਖ ਵੱਲੋਂ ਬਣਾਇਆ ਗਿਆ। ਸੰਗਰੀ ਪਬਲੀਕੇਸ਼ਨ ਮਾਡਲ ਟਾਊਨ ਫੈਸਲਾਬਾਦ ਤੋਂ ਇਹ ਛਾਪੇ ਚੜ੍ਹਿਆ ਹੈ। ਇਸ ਦਾ ਮੁੱਲ 600 ਰੁਪਇਆ ਰੱਖਿਆ ਗਿਆ। ਇਹਦੇ ਸਫ਼ੇ 80 ਨੇ। ਕਿਤਾਬ ਦੇ ਅਖੀਰ ਤੇ ਫਲੈਪ ਦੇ ਤੌਰ 'ਤੇ ਇਦਾਰੇ ਵੱਲੋਂ ਜੋ ਲਿਖਿਆ ਗਿਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ। ਢੇਰ ਖੁਸ਼ੀ ਹੁੰਦੀ ਹੈ ਜਦੋਂ ਕੋਈ ਅਜਿਹੀ ਕਿਤਾਬ ਸਾਹਮਣੇ ਆਉਂਦੀ ਹੈ ਜਿਹਨੂੰ ਪੜ੍ਹ ਕੇ ਇੰਝ ਲੱਗਦਾ ਹੈ ਜਿਵੇਂ ਪੰਜਾਬੀ ਜ਼ੁਬਾਨ ਦੀ ਮੋਹ, ਸਿਆਣਪ ਤੇ ਕਾਫੀ ਲੰਮੇਰੀ ਮਿਹਨਤ ਨੇ ਲਿਖਾਰੀ ਨੂੰ ਲਿਖਣ ਲਈ ਮਜਬੂਰ ਕੀਤਾ ਹੈ। ਗੁਲਾਮ ਮੁਸਤਫਾ ਇਸ ਤੋਂ ਪਹਿਲਾਂ ਕਹਾਣੀਆਂ ਦੀ ਕਿਤਾਬ ਸਾਂਝੀ ਕੰਧ ਰਾਹੀਂ ਪੰਜਾਬੀ ਦੇ ਨਸਰੀ ਅਦਬ ਵਿੱਚ ਆਪਣਾ ਹਿੱਸਾ ਪਾ ਚੁੱਕਿਆ ਹੈ। ਉਹਦੇ ਬਹੁਤ ਸਾਰੇ ਤਹਿਕੀਕੀ ਤੇ ਤਨਕੀਦੀ ਮਜ਼ਮੂਨ ਵੀ ਅੱਡੋ ਅੱਡ ਰਸਾਲਿਆਂ ਵਿੱਚ ਛਪ ਚੁੱਕੇ ਨੇ। ਹਥਲੀ ਕਿਤਾਬ ਗੁਰਮੀਤ ਕੌਰ ਅਜੋਕੇ ਸਮਾਜ ਦੀਆਂ ਲੋੜਾਂ ਥੋੜਾਂ, ਨਵੇਂ ਖਿਆਲਾਂ, ਸੋਚਾਂ